ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬਜਟ ਇਜਲਾਸ ਦੀ। ਬਜਟ ਇਜਲਾਸ ਦੇ ਵਿੱਚੋਂ ਚਰਚਾ ਨਿਕਲ ਕੇ ਆ ਰਹੀ ਹੈ ਜਦੋਂ ਜਿਹੜਾ ਹੋਣ ਜਾ ਰਿਹਾ ਕਿ ਸਬਜ਼ੀਆਂ ਤੇ ਐਮਐਸਪੀ ਮਿਲ ਸਕਦੀ ਹੈ। ਬਿਲਕੁਲ ਪ੍ਰਵੀਨ ਜੀ, ਅੱਜ ਤੋਂ ਬਜਟ ਸੈਸ਼ਨ ਸ਼ੁਰੂ ਹੈ ਪੰਜਾਬ ਦਾ, ਤੇ 10 ਤਰੀਕ ਨੂੰ ਬਜਟ ਪੇਸ਼ ਹੋਣਾ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹਰਪਾਲ ਚੀਮਾ ਹੋਰੀ ਦਿਨ ਰਾਤ ਇੱਕ ਕਰਕੇ ਬਜਟ ਤਿਆਰ ਕਰਨ 'ਚ ਲੱਗੇ ਨੇ। ਉਹਦੇ ਵਿੱਚ ਸਰਕਾਰ ਨੇ ਆਪਣੀਆਂ ਪ੍ਰਾਪਤੀਆਂ ਦੇ ਹਵਾਲੇ ਨਾਲ ਕੁਝ ਫੰਡ ਵੀ ਨਵੇਂ ਅਲਾਟ ਕਰਨੇ ਨੇ, ਤੇ ਕੁਝ ਨਵੀਆਂ ਯੋਜਨਾਵਾਂ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਉਣਾ ਕਿ ਅਸੀਂ ਬਦਲਾਅ ਦੇ ਰੂਪ 'ਚ ਕੁਝ ਕਰ ਰਹੇ ਹਾਂ। ਠੀਕ ਹੈ। ਇੱਕ ਪਾਸੇ ਤਾਂ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਹੈ ਨਾ, ਦੂਸਰੇ ਪਾਸੇ ਸਕੂਲਾਂ ਨੂੰ ਲੈ ਕੇ, ਤੀਸਰੇ ਪਾਸੇ ਬਿਜਲੀ ਨੂੰ ਲੈ ਕੇ, ਇਹ ਸਾਰੀਆਂ ਯੋਜਨਾਵਾਂ ਦੇ ਹਵਾਲੇ ਨਾਲ ਜਾਂ ਸਰਕਾਰ ਨੇ, ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਹੁਣ ਤੱਕ ਮੁੱਖ ਮੰਤਰੀ ਉਦਘਾਟਨ ਕਰਨੇ ਜਾਂਦੇ ਸੀ, ਕਦੇ ਕਿਸੇ ਕੁਛ ਨੂੰ ਬੰਦ ਕਰਨ ਥੋੜਾ ਗਿਆ। ਦੇਖੋ ਮੈਂ ਤਾਂ ਟੋਲ ਪਲਾਜ਼ੇ ਬੰਦ ਕਰਨ ਵੀ ਜਾਣਾ। ਸੋ ਸਰਕਾਰ ਨੇ ਆਪਣੀਆਂ ਪ੍ਰਾਪਤੀਆਂ ਵੀ ਗਿਣਾਉਣੀਆਂ, ਪਰ ਇਹ 'ਚ ਕੋਈ ਦੋ ਰਾਏ ਨਹੀਂ ਕਿ ਇਸ ਵਾਰ ਦਾ ਬਜਟ ਸੈਸ਼ਨ ਬਹੁਤ ਹਗਾਮੇ ਭਰਿਆ ਹੋਣਾ। ਠੀਕ ਹੈ। ਸਰਕਾਰ ਕਿੰਨੇ ਮਾਮਲਿਆਂ 'ਚ ਘਿਰੀ ਨਜ਼ਰ ਆਈ ਹੈ, ਕਿੰਨਾ ਕੁਛ ਐਲਾਨ ਕੇ ਭੁੱਲ ਗਈ ਹੈ। ਸੋ ਉਹ ਸਾਰੇ ਮਾਮਲੇ, ਚਾਹੇ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੋਰਚਾ ਹੋਵੇ, ਚਾਹੇ ਬਾਈਬਲ ਕਲਾਂ ਬਰਗਾੜੀ ਵਾਲੇ ਮਾਮਲੇ ਹੋਵੇ, ਜਿਹਦੇ ਵਿੱਚ ਸਰਕਾਰ ਨੂੰ ਦਮ ਭਰਨਾ ਕਿ ਲਓ ਜੀ ਸਾਡੀ ਰਿਪੋਰਟ ਤਿਆਰ ਹੈ, ਸਾਰਾ ਕੁਝ ਤਿਆਰ ਹੈ। ਉਹ 'ਚ ਉਸੇ ਤਰ੍ਹਾਂ ਫਿਰ ਚਾਹੇ ਜੀਰਾ ਸ਼ਰਾਬ ਫੈਕਟਰੀ ਦਾ ਮਾਮਲਾ ਹੋਵੇ, ਚਾਹੇ ਨਿਯੁਕਤੀਆਂ ਦਾ ਮਾਮਲਾ ਹੋਵੇ, ਹੈ ਨਾ, ਚਾਹੇ ਕਿੰਨੇ ਮਸਲਿਆਂ ਤੇ ਯੂ ਟਰਨ ਲੈਣ ਦਾ ਪਹਿਲੂ ਹੋਵੇ, ਉਹਨਾਂ ਸਾਰੇ ਮਸਲਿਆਂ ਤੇ ਸਰਕਾਰ ਦੀ ਘੇਰਾਬੰਦੀ ਵੀ ਹੋਣੀ ਹੈ, ਵਿਰੋਧ ਵੀ ਹੋਣਾ। ਪਰ ਫਿਰ ਵੀ ਲੋਕਾਂ ਨੂੰ ਆਸ ਹੈ ਕਿ ਇਸ ਵਾਰ ਦੇ ਬਜਟ 'ਚ ਕੁਝ ਚੰਗਾ ਹੋ ਸਕਦਾ। ਜਿਵੇਂ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਇਸ ਵਾਰ ਦੇ ਬਜਟ ਦੇ ਵਿੱਚ ਬੀਬੀਆਂ ਦੇ ਲਈ 1,000 ਰੁਪਏ ਜਿਹੜੀ ਯੋਜਨਾ ਹੈ ਸਰਕਾਰ ਦੀ ਦੇਣ ਦੀ, ਉਹਦੇ ਲਈ ਕੁਝ ਫੰਡ ਰੱਖਣ ਦੀ ਤਜਵੀਜ਼ ਵੀ ਆ ਸਕਦੀ ਹੈ ਕਿ ਕੁਝ ਫੰਡ ਇਹਦੇ ਲਈ ਰੱਖ ਲਿਆ ਜਾਵੇ। ਫਿਰ ਇਸੇ ਤਰ੍ਹਾਂ ਮਤਲਬ ਖਾਸ ਕਰਕੇ ਪਤਾ ਲੱਗ ਰਿਹਾ ਕਿ ਇਸ ਬਜਟ ਦੇ ਵਿੱਚ ਜਿਹੜਾ ਮੱਛੀ ਪਾਲਣ ਉਤਪਾਦਨ ਹੈ ਉਹਨੂੰ ਵਧਾਉਣ ਦੇ ਲਈ ਇੱਕ ਤਜਵੀਜ਼ ਆ ਸਕਦੀ ਹੈ। ਇਸੇ ਦੇ ਵਿੱਚ ਕਹਿੰਦੇ ਕਿ ਕੁਝ ਹੋਰ ਇਹੋ ਜਿਹੀਆਂ ਚੀਜ਼ਾਂ ਨੂੰ, ਨਵੀਆਂ ਯੋਜਨਾਵਾਂ ਲਿਆਉਣ ਦੇ ਲਈ ਇੱਕ ਤਜਵੀਜ਼ ਆ ਸਕਦੀ ਹੈ, ਜਿਹਦੇ ਵਿੱਚ ਪਤਾ ਲੱਗ ਰਿਹਾ ਕਿ ਸਰਕਾਰ ਖੇਤੀ, ਸਿਹਤ ਤੇ ਸਿੱਖਿਆ ਨੂੰ, ਇਹਨਾਂ ਤਿੰਨ ਵਿਸ਼ਿਆਂ ਨੂੰ ਕੇਂਦਰ 'ਚ ਰੱਖ ਕੇ ਕੁਝ ਯੋਜਨਾਵਾਂ ਲਿਆਉਣ ਦੀ ਸੋਚ ਰਹੀ ਹੈ। ਤੇ ਕੇਰਲਾ ਵਾਲੇ ਮਾਡਲ ਦੀ ਚਰਚਾ ਬਹੁਤ ਸਮੇਂ ਤੋਂ ਪੰਜਾਬ ਦੇ ਵਿੱਚ ਵੱਖੋ-ਵੱਖ ਖੇਤੀ ਮਾਹਰ ਵੀ, ਵੱਖੋ-ਵੱਖ ਆਰਥਿਕ ਮਾਹਰ ਵੀ, ਤੁਹਾਡੇ ਸਾਡੇ ਵਰਗੇ ਕੁਝ ਪੱਤਰਕਾਰ ਭਰਾ ਵੀ ਇਸ ਗੱਲ ਦਾ ਜ਼ਿਕਰ ਕਰਦੇ ਰਹੇ ਨੇ ਕਿ ਕੇਰਲਾ ਵਾਲਾ ਮਾਡਲ ਪੰਜਾਬ ਕਿਉਂ ਨਹੀਂ ਅਪਣਾਉਂਦਾ ਜੀ। ਜਿਹੜੀਆਂ ਫਸਲਾਂ ਦੇ ਉੱਤੇ ਕੇਂਦਰ ਨੇ ਐਮਐਸਪੀ ਐਲਾਨੀ ਆ, ਉਹ ਤਾਂ ਐਲਾਨੀ ਹੈ, ਉਹਦੇ ਵਿੱਚੋਂ ਚੱਕਿਆ ਤਾਂ ਝੋਨਾ ਤੇ ਕਣਕ ਜਾਂਦਾ, ਬਾਕੀ ਫਸਲਾਂ ਤਾਂ ਐਮਐਸਪੀ ਮਿਲਦੀ ਹੋ ਨਹੀਂ ਲਗਭਗ। ਪਰ ਕੇਰਲਾ ਨੇ ਆਪਣੇ ਪੱਧਰ ਦੇ ਉੱਤੇ ਪ੍ਰਵੀਨ ਜੀ ਕੁਝ ਚੀਜ਼ਾਂ ਤੇ ਐਮਐਸਪੀ ਐਲਾਨੀ, ਉਹ ਸਬਜ਼ੀਆਂ ਫਲਾਂ ਨੇ। ਠੀਕ ਹੈ। ਤੇ ਉੱਥੇ ਕਰੀਬ ਇਹ ਗਿਣਤੀ 12 ਤੋਂ 18 ਚੀਜ਼ਾਂ ਦੀ ਹੈਗੀ ਆ ਕਿ 12 ਤੋਂ 18 ਚੀਜ਼ਾਂ ਦੇ ਉੱਤੇ ਉਹਨਾਂ ਨੇ ਐਮਐਸਪੀ ਐਲਾਨੀ ਹੈ ਕਿ ਹਾਂ ਜੀ ਅਸੀਂ ਮਤਲਬ ਕਿ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਐਮਐਸਪੀ ਦੇਵਾਂਗੇ। ਇਹਦਾ ਫਿਕਸ ਰੇਟ ਤੈਅ ਕਰਤਾ ਕਿ ਆਲੂ ਦਾ ਇੰਨਾ, ਗੋਭੀ ਦਾ ਇੰਨਾ, ਟਮਾਟਰ ਦਾ ਇੰਨਾ, ਭਿੰਡੀ ਦਾ ਇੰਨਾ, ਆਹ ਸਾਰੇ ਰੇਟ ਤੈਅ ਨੇ। ਜੇਕਰ ਬਾਜ਼ਾਰ ਦੇ ਵਿੱਚ ਮੰਡੀ 'ਚ ਤੁਹਾਡਾ ਮਾਲ ਇਸ ਭਾਅ ਤੇ ਨਹੀਂ ਚੱਕਦਾ, ਕੋਈ ਇਸ ਭਾਅ ਤੋਂ ਉੱਪਰ ਵਿਕਦਾ ਤਾਂ ਵੇਚੋ, ਇਸ ਭਾਅ ਤੱਕ ਵਿਕਦਾ ਤਾਂ ਵੇਚੋ, ਜੇ ਪਰ ਇਹ ਤੋਂ ਥੱਲੇ ਕੋਈ ਕਹਿੰਦਾ ਤਾਂ ਫਿਰ ਸਰਕਾਰ ਤੁਹਾਨੂੰ ਉਹਦੀ ਭਰਪਾਈ ਕਰਕੇ ਦੇਗੀ, ਫਿਰ ਉੱਥੇ ਵੇਚਣਾ ਨਹੀਂਗਾ ਜੀ। ਤੇ ਇਸ ਗੱਲ ਦੀ ਮੰਗ ਲੰਮੇ ਸਮੇਂ ਤੋਂ, ਚਾਹੇ ਉਹ ਪੱਤਰਕਾਰੀ ਦੇ ਰੂਪ 'ਚ ਹੋਵੇ, ਚਾਹੇ ਉਹ ਬੈਠਕਾਂ ਦੇ ਰੂਪ 'ਚ ਹੋਵੇ, ਚਾਹੇ ਕਿਤੇ ਚਰਚਾ ਦੇ ਰੂਪ 'ਚ ਹੋਵੇ, ਅਸੀਂ ਵੀ ਇਸ ਗੱਲ ਨੂੰ ਜ਼ੋਰ ਦਿੰਦੇ ਰਹੇ ਹਾਂ ਕਿ ਘੱਟੋ ਘੱਟ ਪੰਜਾਬ ਸਰਕਾਰ ਵੀ ਇਹੋ ਜਿਹਾ ਬਣਾ ਦੇਵੇ। ਔਰ ਵੇਚਣ ਦੀ ਤਜਵੀਜ਼ ਵੀ ਸੀਗੀ ਪ੍ਰਵੀਨ ਜੀ। ਉਹਦੇ ਵਿੱਚ ਸਿੱਧਾ ਜਿਹਾ ਫਾਰਮੂਲਾ ਕਿ ਪੰਜਾਬ ਕੋਲ ਜਿੰਨੇ ਮਿਡ ਡੇ ਮੀਲ ਵਾਲੇ ਸਕੂਲ ਨੇ, ਜਿੰਨੀਆਂ ਜੇਲ੍ਹਾਂ ਨੇ, ਜਿੰਨੇ ਹਸਪਤਾਲ ਨੇ ਸਰਕਾਰੀ, ਜਿੱਥੇ ਜਿੱਥੇ ਕੰਟੀਨਾਂ ਨੇ ਸਰਕਾਰੀ ਡਿਪਾਰਟਮੈਂਟਾਂ ਦੀਆਂ, ਉਹਨਾਂ ਸਾਰਿਆਂ ਦੇ ਵਿੱਚ ਇਹ ਖਰੀਦ ਕੇ ਸਰਕਾਰ ਇੱਕ ਦਿਨ ਪਹਿਲਾਂ ਆਰਡਰ ਲਵੇ ਜੀ ਕਿ ਭਾਈ ਕਿੱਥੋਂ ਕੀ ਆਉਣਾ, ਤੇ ਉਹਦੇ ਰਾਹੀਂ ਮੰਡੀਕਰਨ ਹੈਗਾ ਸਾਡੇ ਕੋਲ, ਐਗਰੋ ਹੈਗਾ, ਉਹ ਸਾਰਾ ਸਾਡੇ ਕੋਲ ਸਿਸਟਮ ਪਿਆ ਜੀ। ਸੋ ਇਸ ਲਈ ਉਹਦੇ ਰਾਹੀਂ ਅਸੀਂ ਉਹ ਸਾਰਾ ਕਰਕੇ ਕਿਸਾਨਾਂ ਨੂੰ ਇੱਕ ਫਾਇਦਾ ਮਿਲ ਸਕਦਾ। ਸੋ ਪਤਾ ਲੱਗ ਰਿਹਾ ਕਿ ਸਰਕਾਰ ਨੇ ਕੇਰਲਾ ਵਾਲੇ ਫਾਰਮੂਲੇ ਤੇ ਨੀਤੀ ਘੜਨ ਦੀ ਤਜਵੀਜ਼ ਬਣਾਈ ਹੈ, ਪਰ ਪਹਿਲੇ ਪੜਾਅ 'ਚ 2 ਜਾਂ 3 ਚੀਜ਼ਾਂ ਦੇ ਉੱਤੇ ਐਮਐਸਪੀ ਦੇਣ ਬਾਰੇ ਇਸ ਬਜਟ ਸੈਸ਼ਨ 'ਚ ਫੈਸਲਾ ਆ ਸਕਦਾ, ਜਿਹਦੇ ਵਿੱਚ ਪਤਾ ਲੱਗ ਰਿਹਾ ਇੱਕ ਗੋਭੀ ਤੇ, ਇੱਕ ਆਲੂਆਂ ਤੇ ਇੱਕ ਟਮਾਟਰ ਤੇ ਜੀ। ਸੋ ਇਹ 3 ਚੀਜ਼ਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਮਿਲਣ ਦੀ ਉਮੀਦ ਹੈ ਕਿ ਇੱਕ ਫਿਕਸ ਰੇਟ ਤੈਅ ਹੋਏਗਾ ਕਿ ਇਹ ਤੋਂ ਘੱਟ ਜੇਕਰ ਵਿਕਦਾ ਤਾਂ ਉਹਦੀ ਸਰਕਾਰ ਭਰਪਾਈ ਕਰੇਗੀ, ਔਰ ਉਹਦੇ ਲਈ ਸਰਕਾਰ ਫੰਡ ਵੀ ਰੱਖ ਸਕਦੀ ਹੈ। ਹਾਂ, ਹੁਣ ਤੱਕ ਪੰਜਾਬ ਦੇ ਵਿੱਚ ਕਣਕ ਤੇ ਝੋਨੇ ਤੇ ਜਿਹੜੀ ਐਮਐਸਪੀ ਮਿਲਦੀ ਹੈ, ਉਹਦੀ ਆੜ ਦੇ ਵਿੱਚ ਕਿਸਾਨਾਂ ਨਾਲੋਂ ਵੱਧ ਮਾਲ ਵਪਾਰੀ, ਆੜਤੀਏ, ਬਾਹਰਲੇ ਵੀ ਵੇਚ ਜਾਂਦੇ ਨੇ ਜੀ। ਹੁਣ ਗੌਰ ਕਰਨ ਵਾਲੀ ਗੱਲ ਹੋਏਗੀ ਕਿ ਪੰਜਾਬ ਦੇ ਨਾਲ ਲੱਗਦਾ ਜਿਹੜਾ ਹਿਮਾਚਲ ਦਾ ਬਾਰਡਰ ਹੈ ਪ੍ਰਵੀਨ ਜੀ, ਹਾਂਜੀ, ਉੱਥੇ ਟਮਾਟਰ ਦੀ ਖੇਤੀ ਬਹੁਤ ਹੁੰਦੀ ਹੈ। ਠੀਕ ਹੈ। ਗੋਭੀ ਬੇਸ਼ੱਕ ਪੰਜਾਬ 'ਚ ਬਹੁਤ ਬੀਜੀ ਜਾਂਦੀ ਹੈ, ਆਲੂ ਬਹੁਤ ਬੀਜਿਆ ਜਾਂਦਾ, ਪਰ ਆਲੂ ਹੋਰ ਗਵਾਂਢੀ ਸੂਬਿਆਂ 'ਚ ਵੀ ਮਤਲਬ ਬੀਜਿਆ ਜਾਂਦਾ, ਪਰ ਟਮਾਟਰ ਖਾਸ ਕਰ ਹਿਮਾਚਲ ਦੀ ਬੈਲਟ 'ਚ ਕਈ ਪੰਜਾਬ ਵਾਲਿਆਂ ਨੇ ਵੀ ਠੇਕੇ ਤੇ ਲਈਆਂ ਹੋਈਆਂ ਨੇ ਜ਼ਮੀਨਾਂ। ਇਹ ਨਹੀਂਗਾ ਕਿ ਇਕੱਲੇ ਹਿਮਾਚਲੀ ਬੀਜਦੇ ਨੇ,
ਹੂੰ, ਜ਼ਿਆਦਾਤਰ ਜ਼ਮੀਨਾਂ ਪੰਜਾਬ ਹਰਿਆਣੇ ਵਾਲਿਆਂ ਨੇ ਲਈਆਂ ਹੋਈਆਂ ਉੱਥੇ, ਠੀਕ ਕਿਉਂਕਿ ਹੈ। ਮੌਸਮ ਬਹੁਤ ਵਧੀਆ ਉਹ ਟਮਾਟਰ ਲਈ। ਕੀ ਹੁਣ ਕੱਲ ਨੂੰ ਉਹ ਟਮਾਟਰ ਵੀ ਇੱਥੇ ਆ ਕੇ ਵਿਕ ਜਾਏਗਾ MSP ਤੇ? ਕੀ ਜੀ। ਸਰਕਾਰ ਇਹੋ ਜਿਹਾ ਵੀ ਕੋਈ ਖਾਕਾ ਤਿਆਰ ਕਰੇਗੀ ਕਿ ਕਿੰਨੇ ਏਕੜ 'ਚ ਲੱਗ ਰਹੀ ਆ, ਕਿਹੜੇ ਜ਼ਿਲ੍ਹੇ 'ਚ ਕਿੰਨੀ ਫਸਲ ਆ, ਕਿੱਥੇ ਹੂੰ, ਤੱਕ ਪਹੁੰਚਾਉਣੀ ਆ? ਟਮਾਟਰ ਜੇ ਹੁਣ ਬਠਿੰਡੇ ਤੋਂ ਚੰਡੀਗੜ੍ਹ ਲਿਆ ਕੇ ਖਰੀਦਣਾ ਹੋਇਆ ਕਿ ਮੋਹਾਲੀ ਲਿਆਓ ਜੀ, ਫਿਰ ਤਾਂ ਉਹਦਾ ਹਾਲ ਕੀ ਹੋਊਗਾ? ਜੀ। ਸੋ ਇਸ ਲਈ ਉਹਨੂੰ ਕਿੱਥੇ ਤੱਕ ਪਹੁੰਚਾਉਣਾ, ਕਿੰਨਾ ਪਹੁੰਚਾਉਣਾ, ਭਾੜਾ ਕਿੰਨਾ, ਫਿਰ ਉਹ 2 ਰੁਪਏ ਵਾਲੀ ਸਥਿਤੀ ਨਾ ਆ ਜਾਵੇ ਕਿ 512 ਕਿਲੋ ਪਿਆਜ਼ ਵੇਚ ਕੇ 2 ਰੁਪਏ 49 ਪੈਸੇ ਹੀ ਮਿਲੇ ਤੇ ਉਹ 'ਚੋਂ ਵੀ 49 ਪੈਸੇ ਰਾਉਂਡ ਫਿਗਰ ਕਰਕੇ ਕੱਟ ਲਏ। ਸੋ ਖੇਡ ਨਾ ਹੋ ਜਾਵੇ। ਇਸ ਲਈ ਬੇਸ਼ੱਕ ਸਰਕਾਰ ਦੀ ਇਸ ਮਸਲੇ ਤੇ ਅੱਗੇ ਵਧਣਾ ਇੱਕ ਚੰਗੀ ਨੀਅਤ ਨਜ਼ਰ ਆਉਂਦੀ ਆ, ਪਰ ਉਹਦੇ ਲਈ ਠੋਸ ਨੀਤੀ ਦੀ ਲੋੜ ਹੋਏਗੀ ਤੇ ਉਮੀਦ ਹੈ ਇਸ ਵਾਰ ਦੇ ਬਜਟ ਸੈਸ਼ਨ ਦੇ ਵਿੱਚ ਕੁਝ ਅਜਿਹੀਆਂ ਤਜਵੀਜ਼ਾਂ ਦੇ ਉੱਤੇ ਗੌਰ ਹੋ ਸਕਦੀ ਹੈ ਜਿਹਦੇ ਵਿੱਚ ਗੋਭੀ ਤੇ ਆਲੂ ਤੇ ਟਮਾਟਰ ਦੇ ਉੱਤੇ ਪਹਿਲ ਕਦਮੀ ਕਰਦੇ ਕੇਰਲ ਵਾਲੇ ਫਾਰਮੂਲੇ ਤੇ ਪੰਜਾਬ ਸਰਕਾਰ MSP ਦੇ ਕੇ ਇੱਕ ਨਵੇਂ ਬਦਲਾਅ ਦੀ ਝਲਕਾਰਾ ਦੇ ਸਕਦੀ ਹੈ। ਜੀ, ਬਿਲਕੁਲ। ਸੋ ਇਹ ਸੋਝੇ ਤਾਂ ਸ਼ਰਮਾ ਜੀ ਬਹੁਤ ਵਧੀਆ ਤਜਵੀਜ਼ ਹੈ, ਬਸ਼ਰਤੇ ਲਾਗੂ ਸਹੀ ਢੰਗ ਨਾਲ ਹੋਵੇ। ਬਸ ਅਗਲੀ